को ब्रेक तो बाद तुहाडा स्वागत है जी डॉक्टर साहब। हुण साडे दर्शकों दसो अज दे दिन दी सिख हिस्टरी एंड वर्ल्ड हिस्टरी विच की अहमियत है? सिख इतिहास के हवाले नाल 1922 ਦੇ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਪੂਰਾ ਜਾਰੀ ਸੀ ਔਰ ਇੱਕ ਅੰਦਾਜ਼ੇ ਮੁਤਾਬਕ 900 ਤੋਂ ਜ਼ਿਆਦਾ ਸਿੱਖਾਂ ਦੀ ਮਾਰ ਕੁਟਾਈ ਜਿਹੜੀ ਕਿ ਬਹੁਤ ਬੁਰੀ ਤਰ੍ਹਾਂ ਉਦੋਂ ਤੱਕ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪੈਂਦੇ, ਸਟ੍ਰੈਚਰ ਤੇ ਚੁੱਕ ਕੇ ਫਿਰ ਲਿਜਾਂਦੇ ਸੀ, ਉਹ ਹੁੰਦੀ ਰਹੀ ਜੀ। ਔਰ ਬਹੁਤ ਵਾਰੀ ਮੈਂ ਸਮਝਦਾ ਵੀ ਕੁਝ ਵਾਕਿਆਤ ਜਿਨ੍ਹਾਂ ਨੂੰ ਪ੍ਰੋਮੀਨੈਂਸ ਹੀ ਨਹੀਂ ਮਿਲੀ ਫਿਰ ਗਾਇਬ ਹੋ ਜਾਂਦਾ। ਹੁਣ ਸਾਨੂੰ ਪਤਾ ਹੈ ਵੀ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਨਰਲ ਡਾਇਰ ਨੂੰ ਮਾਰਿਆ ਜਾ ਕੇ ਲੰਡਨ 'ਚ। ਹੁਣ ਜਿਹੜਾ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਉੱਥੇ ਸੁਪਰਡੈਂਟ ਪੁਲਿਸ ਸੀ, BT ਉਹਨੂੰ ਕਹਿੰਦੇ ਸੀ, ਉਹਦਾ ਗੋਰਾ ਸੀ, ਉਹਦੇ ਹੁਕਮਾਂ ਥੱਲੇ ਇੰਨੇ ਜ਼ੁਲਮ ਹੁੰਦੇ ਸੀ। ਪਰ ਇਹ ਕਦੇ ਨਹੀਂ ਆਇਆ, ਮੈਨੂੰ ਵੀ ਬਹੁਤ ਬਾਅਦ 'ਚ ਹੀ ਪਤਾ ਲੱਗਿਆ ਕਿ ਉਹ ਜਦੋਂ ਇੱਥੋਂ ਰਿਟਾਇਰ ਹੋ ਗਿਆ SP ਦੀ ਨੌਕਰੀ ਤੋਂ ਤੇ ਮਲੇਰਕੋਟਲੇ ਵਾਲਿਆਂ ਨੇ ਉਹਨੂੰ ਪੁਲਿਸ ਮੁਖੀ ਰੱਖ ਲਿਆ। ਫਿਰ ਉਹ ਦੁਰਾਚਾਰੀ ਬੰਦਾ ਸੀ, ਕਿਤੇ ਹੋਰ ਦੇ ਨਾਲ ਜਾ ਕੇ ਰਹਿਣ ਲੱਗ ਗਿਆ। ਔਰ ਲਗਭਗ 18 ਸਾਲ ਬਾਅਦ 27 ਜੂਨ 1940 ਨੂੰ ਦੋ ਸਿੱਖਾਂ ਨੇ, ਕਰਤਾਰ ਸਿੰਘ ਤੇ ਬਚਨ ਸਿੰਘ ਨੇ, ਉਹਨੂੰ ਜਿਸ ਉਹ ਬਦਕਾਰ ਲੇਡੀ ਦੇ ਕੋਲ ਜਾਂਦਾ ਸੀ ਉੱਥੇ ਜਾ ਕੇ ਉਹਨੂੰ ਕਤਲ ਕਰ ਦਿੱਤਾ। ਸੋ ਮਤਲਬ ਇਹ ਨਹੀਂ ਹੈ ਹੁਣ ਸ਼ਹੀਦ ਊਧਮ ਸਿੰਘ ਦਾ ਸਾਨੂੰ ਪਤਾ ਹੈ, ਪਰ ਗੁਰੂ ਕੇ ਬਾਗ 'ਚ ਇੰਨੇ ਜ਼ੁਲਮ ਕਰਨ ਵਾਲਾ ਜਿਹੜਾ ਸੁਪਰਡੈਂਟ ਗੋਰਾ ਸੀ BT, ਉਹਨੂੰ 18 ਸਾਲ ਬਾਅਦ ਜਿਹੜਾ ਦੋ ਸਿੰਘਾਂ ਨੇ ਜਾ ਕੇ ਸੋਧਿਆ। 1955 ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਨਾਅਰੇ ਤੇ ਹੀ ਪਾਬੰਦੀ ਲਾ ਦਿੱਤੀ। ਇਹ ਭਾਰਤੀ ਡੈਮੋਕ੍ਰੇਸੀ ਅੱਜ ਨਹੀਂ ਆਪਣਾ ਰੰਗ ਦਿਖਾ ਰਹੀ, ਇਹ ਉਦੋਂ ਵੀ ਇਹਨਾਂ ਦਾ ਇਹੀ ਹਾਲ ਸੀ। ਔਰ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਜੇਲ੍ਹਾਂ 'ਚ ਗਏ ਔਰ ਬਾਅਦ ਦੇ ਵਿੱਚ ਉਹ ਪਾਬੰਦੀ ਉਹਨਾਂ ਨੂੰ ਚੁੱਕਣੀ ਪਈ। ਪਰ ਤੁਸੀਂ ਇਹ ਦੇਖੋ ਵੀ ਇੱਕ ਡੈਮੋਕ੍ਰੇਸੀ 'ਚ ਐਕਸਪੈਕਟ ਹੁੰਦਾ ਹੈ ਕਿ ਵੀ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਨਹੀਂ ਕਹਿ ਸਕਦੇ। ਜੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 ਦੇ ਵਿੱਚ ਕੋਲੰਬਸ ਦਾ ਜਿਹੜਾ ਫਲੀਟ ਸੀ ਉਹ ਪੱਛਮ ਵੱਲ ਤੁਰਿਆ, ਅਲਟੀਮੇਟਲੀ ਉਹਨੇ ਅਮਰੀਕਾ ਲੱਭਿਆ। 1644 ਦੇ ਵਿੱਚ ਨਿਊ ਐਮਸਟਰਡਮ ਸ਼ਹਿਰ ਜਿਹੜਾ ਕਿ ਹਾਲੈਂਡ ਦੇ ਕਬਜ਼ੇ 'ਚ ਸੀ, ਉਹਨਾਂ ਨੇ ਇੰਗਲੈਂਡ ਨੂੰ ਇਹ ਦਿੱਤਾ ਤੇ ਇੰਗਲੈਂਡ ਨੇ ਇਹਦਾ ਨਾਂ ਰੱਖਿਆ, ਅੱਜ ਕੀ ਨਾਂ ਹੈ ਜਿਸ ਸ਼ਹਿਰ 'ਚ ਅਸੀਂ ਗੱਲਬਾਤ ਕਰ ਰਹੇ ਹਾਂ? ਨਿਊਯਾਰਕ। ਇਹ ਨਿਊਯਾਰਕ ਜਿਹੜਾ ਹੈ 1644 'ਚ ਰੱਖਿਆ ਗਿਆ। ਇਸ ਤੋਂ ਪਹਿਲਾਂ ਇਹਦਾ ਨਾਂ ਨਿਊ ਐਮਸਟਰਡਮ ਸੀ ਕਿਉਂਕਿ ਇਹ ਹਾਲੈਂਡ ਦੇ ਕਬਜ਼ੇ 'ਚ ਸੀ। 1850 ਦੇ ਵਿੱਚ ਕੈਲੀਫੋਰਨੀਆ ਅਮਰੀਕਾ ਦੀ 31ਵੀਂ ਸਟੇਟ ਬਣੀ। ਇਹ ਇੱਦਾਂ 50 ਸਟੇਟਾਂ ਇੱਕੋ ਦਮ ਨਹੀਂ ਆ ਗਈਆਂ, ਹੌਲੀ 1850 'ਚ ਕੈਲੀਫੋਰਨੀਆ ਬਣੀ। 1965 ਦੇ ਵਿੱਚ ਤਿੱਬਤ ਨੂੰ ਚਾਈਨਾ ਨੇ ਆਪਣਾ ਹਿੱਸਾ ਐਲਾਨਦਿਆਂ ਇੱਕ ਆਟੋਨੋਮਸ ਰੀਜਨ ਐਲਾਨਿਆ। 1974 'ਚ ਪ੍ਰੈਜ਼ੀਡੈਂਟ ਫੋਰਡ ਨੇ ਨਿਕਸਨ ਨੂੰ, ਜਿਹੜਾ ਕਿ ਵਾਟਰਗੇਟ ਸਕੈਂਡਲ 'ਚ ਫਸਿਆ ਹੋਇਆ ਸੀ, ਉਹਨੂੰ ਮਾਫੀ ਦੇ ਦਿੱਤੀ। ਔਰ 1985 'ਚ ਪ੍ਰੈਜ਼ੀਡੈਂਟ ਰੀਗਨ ਨੇ ਅਨਾਊਂਸ ਕੀਤਾ ਹੈ ਸਾਊਥ ਅਫਰੀਕਾ ਦੇ ਖਿਲਾਫ ਪਾਬੰਦੀਆਂ। 1993 'ਚ PLO ਨੇ, ਫਿਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਨੇ ਰੈਕਗਨਾਈਜ਼ ਕੀਤਾ ਇਜ਼ਰਾਈਲ ਨੂੰ। 2013 ਦੇ ਵਿੱਚ 1400 ਸਾਲ ਪੁਰਾਣਾ ਇੱਕ ਖਜ਼ਾਨਾ ਓਫਲ ਟ੍ਰੇਜਰ, ਇਹ ਫੁੱਟ ਆਫ ਟੈਂਪਲ ਮਾਊਂਟ ਓਲਡ ਸਿਟੀ ਆਫ ਜੈਰੂਸ਼ਲਮ ਦੇ ਵਿੱਚ ਮਿਲਿਆ। ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, 5 ਸਤੰਬਰ ਨੂੰ ਟੀਚਰਸ ਡੇ ਮੌਕੇ ਨਰਿੰਦਰ ਮੋਦੀ ਦੀ ਸਪੀਚ ਸੁਣਾਉਣ ਲਈ ਆਲ ਇੰਡੀਆ ਰੇਡੀਓ ਵਾਲਿਆਂ ਨੇ ਪਿਛਲੇ 30 ਸਾਲਾਂ ਤੋਂ ਇਸ ਸਮੇਂ ਦੌਰਾਨ ਰੀਲੇ ਹੁੰਦੇ ਸ਼੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਨੂੰ ਬੰਦ ਕਰ ਦਿੱਤਾ ਤੇ ਮੋਦੀ ਦਾ ਭਾਸ਼ਣ ਸੁਣਾਇਆ ਗਿਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਜ਼ਾਹਰ ਹੈ ਕਿ ਜੇ 30 ਸਾਲ 'ਚ ਔਰ ਇਹ ਰੇਡੀਓ ਪ੍ਰੋਗਰਾਮ ਕੀਰਤਨ ਦਾ ਬਹੁਤ ਕੁਰਬਾਨੀਆਂ ਤੋਂ ਬਾਅਦ 84 ਤੋਂ ਪਹਿਲਾਂ ਇਹ ਮੰਗ ਸੀ ਕਿ ਦਰਬਾਰ ਸਾਹਿਬ ਦਾ ਕੀਰਤਨ ਰਲੇ ਹੋਏ ਜਾਰੀ ਹੋਇਆ ਜੀ। ਲੇਕਿਨ ਹੁਣ ਅੱਜ ਮੋਦੀ ਰੱਬ ਹੈ, ਜਲੇ ਹਰਨਾਕਸ਼ ਥਲੇ ਹਰਨਾਕਸ਼। ਹਰਿਮੰਦਰ ਸਾਹਿਬ ਦੇ ਕੀਰਤਨ ਦੀ ਕੀ ਅਹਿਮੀਅਤ ਹੈ ਉਹਨਾਂ ਦੇ ਲਈ? ਉਹ ਤਾਂ ਵੈਸੇ ਹੀ ਜਿਹੜੇ ਨੇ ਉਹ ਸਿੱਖਾਂ ਨੂੰ ਟੋਲਰੇਟ ਨਹੀਂ ਕਰਦੇ, ਹਿੰਦੂਆਂ ਦਾ ਹਿੱਸਾ ਬਣਾਉਂਦੇ ਨੇ। ਪਰ ਗੱਲ ਉਹਨਾਂ ਦੀ ਨਹੀਂ ਹੈ, ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਦਾ ਤਾਂ ਸਾਹਮਣੇ ਹੀ ਹੈ। ਪਰ ਕਿਸ ਕਦਰ ਬਾਦਲ ਐਂਡ ਕੰਪਨੀ ਨੇ ਜਿਹੜਾ ਸਿੱਖੀ ਦਾ ਬੇੜਾ ਗਰਕ ਕੀਤਾ ਹੈ ਔਰ ਇਹਨਾਂ ਦੇ ਪੈਰਾਂ 'ਚ ਜਾ ਕੇ ਆਪਣੀ ਪੱਗ ਰੱਖੀ ਹੋਈ ਹੈ, ਉਹ ਤਾਂ ਠੁੱਡ ਮਾਰ ਰਹੇ ਨੇ। ਅਰੁਣ ਜੇਤਲੀ ਨੇ ਠੁੱਡ ਮਾਰਿਆ, ਬਾਦਲ ਕਹਿ ਰਹੇ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਪੈਕੇਜ ਨਹੀਂ ਦੇਣਾ ਉਹਨਾਂ ਨੇ। ਔਰ ਇਸ ਤੋਂ ਬਾਅਦ ਇਹ ਖਬਰ ਆਉਣ ਤੋਂ ਬਾਅਦ ਅਕਾਲ ਤਖਤ ਜਥੇਦਾਰ, ਤੁਸੀਂ ਬੇਬਸੀ ਦਾ ਹਾਲ ਦੇਖੋ ਜੀ। ਜਿਨ੍ਹਾਂ ਨੇ ਹਰਿਮੰਦਰ ਦਾ ਕੀਰਤਨ ਰੋਕਿਆ ਹੈ ਫਿਰ ਰਹਿੰਦੇ ਨਹੀਂ ਹੁੰਦੇ ਬਹੁਤੀ ਦੇਰ। ਉਹ ਆਪਣੀ ਪਾਰਟੀ ਵਾਲਿਆਂ ਨੂੰ ਕਹੇ, ਜਥੇਦਾਰ ਸਾਹਿਬ ਉਹਨਾਂ ਨੂੰ ਕਹੋ, ਬਾਦਲ ਨੂੰ ਕਿ ਖਹਿੜਾ ਛੱਡੋ ਇਹਦਾ ਔਰ ਲੀਡ ਕਰੋ ਪੰਥ ਨੂੰ ਸਿੱਖੀ ਦੇ ਨਾਂ ਥੱਲੇ। ਸੋ ਇਹ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਕੁਝ ਸਾਹਮਣੇ ਆਏਗਾ। ਇਹ ਕੋਈ ਗੱਲ ਇੱਥੇ ਨਹੀਂ ਮੁੱਕਣੀ ਹੈ, ਇਹਨਾਂ ਦਾ ਏਜੰਡਾ ਹੋਰ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 5 ਸ਼ੇਅਰਾਂ ਵਾਲੀ ਗਜ਼ਲ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 54 ਨੂੰ ਚੁਣਿਆ ਜੀ। ਔਰ ਉਹਦੇ ਮੂਲ ਸ਼ਬਦ ਨੇ, ਮਾਂ ਕੇ ਖੁਦ ਹਰ ਬੰਦਾਏ ਹੱਕ ਰਾ ਖੁਦਾ ਫਹਿਮੀਦਾ ਏਮ ਮਰਦਾਨੇ ਚਸ਼ਮੇ ਮਾਰਾ एहतियाज़ सुरमा नेस्त
बस के खाके राह मरदम तूतिया फहमीदा एम हर नफस सर बर ज़मीं दारेम अज बहर सजूद माँ के रूए यार खुद नूरे खुदा फरमीदा एम बादशाह रा फ़कीरा बादशाही दाद अंद जहाँ गदाए कुए ऊरा बादशाह फहमीदा एम माँ नमे खाहिम मुल्क को माल रा गोया अज़ां सायाए जुल्फ तुरा बाल हुमा फहमीदा एम। ਜੀ ਇਸ ਦਾ ਮੁੱਖ ਥੀਮ ਇਹ ਹੈ ਕਿ ਰੱਬ ਦੀ ਸ਼ਰਨ ਚ ਆਇਆ ਸਾਰੇ ਸੁੱਖ ਨੇ ਤੇ ਰੱਬ ਦਾ ਪਿਆਰ ਹੈ ਫਿਰ ਬਾਦਸ਼ਾਹਤ ਨੂੰ ਵੀ ਠੁੱਡ ਮਾਰਨ ਦੀ ਹਿੰਮਤ ਰੱਖਦਾ ਹੈ ਕਿਉਂਕਿ ਉਹ ਬੇਪਰਵਾਹ ਹੈ ਤੇ ਜਿਹੜੇ ਬਾਦਸ਼ਾਹ ਨੇ ਉਹ ਵੀ ਉਸ ਰੱਬ ਤੋਂ ਹੀ ਮੰਗਦੇ ਨੇ ਜੀ ਜਿਸ ਰੱਬ ਦੇ ਨਾਲ ਉਹ ਫਕੀਰ ਜੁੜਿਆ ਹੁੰਦਾ ਹੈ। ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਹੈ। ਰੱਬ ਦੇ ਹਰ ਇੱਕ ਬੰਦੇ ਤਾਈਂ ਰੂਪ ਰੱਬ ਮੈਂ ਜਾਣਾ ਸਗੋਂ ਉਸ ਦੇ ਸੇਵਕ ਦਾ ਹਾਂ ਸੇਵਕ ਇੱਕ ਨਿਮਾਣਾ ਸੁਰਮੇ ਸੰਧੀ ਲੋੜ ਨਾ ਕਾਈ ਅੱਖ ਮੇਰੀ ਨੂੰ ਵੀਰਾ ਸਾਧ ਸੰਗਤ ਦੀ ਧੂੜੀ ਨੂੰ ਹੀ ਸਮਝਾਂ ਮੈਂ ਮਮੀਰਾ ਮਨ ਮਾਹੀ ਦੇ ਮੁਖੜੇ ਨੂੰ ਮੈਂ ਰੱਬ ਰੂਪ ਹੀ ਪਾਇਆ ਹਰਦਮ ਧਰਤੀ ਉੱਤੇ ਤਾਈਓ ਸੀਸ ਮੈਂ ਆਣ ਝੁਕਾਇਆ ਬਾਦਸ਼ਾਹਾਂ ਦਰਵੇਸ਼ਾਂ ਪਾਸੋਂ ਰਾਜ ਭਾਗ ਨੇ ਪਾਏ ਤਾਈਓ ਉਹਦੇ ਦਰ ਦੇ ਮੰਗਤੇ ਸ਼ਾਹਨ ਸ਼ਾਹ ਅਖਵਾਏ ਇਸੇ ਕਾਰਨ ਮੈਂ ਵੀ ਗੋਇਆ ਰਾਜ ਭਾਗ ਨਾ ਚਾਹਾਂ ਮੈਨੂੰ ਤੇਰੀ ਜ਼ੁਲਫ ਦੀ ਛਾਂ ਹੈ ਹੁਮਾ ਪੰਖ ਪਰਛਾਵਾਂ। ਜੀ ਇਸਲਾਮ ਦੇ ਵਿੱਚ ਇੱਕ ਕਨਸੈਪਟ ਹੈ ਕਿ ਇੱਕ ਹੁਮਾ ਪੰਛੀ ਹੈ ਜਿਹੜਾ ਵੀ ਉਸ ਦੇ ਸਾਏ ਥੱਲੇ ਆ ਜਾਂਦਾ ਹੈ ਸ਼ੈਡੋ ਥੱਲੇ ਆ ਜਾਂਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਜੀ ਤੇ ਭਾਈ ਨੰਦ ਲਾਲ ਕਹਿੰਦੇ ਨੇ ਕਿ ਹੇ ਮੇਰੇ ਪਿਆਰੇ ਗੁਰੂ ਕਲਗੀਧਰ ਮੈਂ ਜੇ ਤੇਰੀ ਜ਼ੁਲਫ ਦੇ ਛਾਏ ਥੱਲੇ ਜ਼ੁਲਫ ਦੀ ਛਾਂ ਥੱਲੇ ਹੈ ਤੇਰੇ ਕੇਸਾਂ ਦੇ ਕਿਲੇ 'ਚ ਹੈ ਤੇਰੇ ਪਿਆਰੇ ਮੁਖੜੇ ਦਾ ਮੈਂ ਨੂਰਾਨੀ ਦਰਸ਼ਨ ਕਰਦਾ ਤੇ ਮੇਰੇ ਲਈ ਇਹੀ ਹੁਮਾ ਪੰਛੀ ਹੈ ਕਿ ਜਿਵੇਂ ਮੈਂ ਹੁਮਾ ਦੀ ਸ਼ੈਡੋ 'ਚ ਆ ਗਿਆ ਹੋਵਾਂ ਇਸੇ ਕਾਰਨ ਮੈਂ ਵੀ ਗੋਇਆ ਰਾਜ ਭਾਗ ਨਾ ਚਾਹਾਂ ਮੈਨੂੰ ਤੇਰੀ ਜ਼ੁਲਫ ਦੀ ਛਾਂ ਹੈ ਹੁਮਾ ਪੰਖ ਪਰਛਾਵਾਂ। ਜੀ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।